ਤੇ ਜਿਹੜੇ ਕਹਿੰਦੇ ਸੀਗੇ ਕਬਜ਼ ਵਾਸਤੇ ਪੁੱਛ ਰਹੇ ਸੀਗੇ, ਉਹ ਤਾਂ 10 ਮਨੱਕੇ ਤੁਸੀਂ ਦੁੱਧ ਮਾ ਬਾਲ ਕੇ ਪੀਣ ਲੱਗ ਜਾਓ। ਜੇ 7 ਇਸਬਗੋਲ ਹੁੰਦਾ ਉਹ 2 ਚਮਚੇ ਦੁੱਧ ਮਾ ਘੋਲ ਕੇ ਪੀ ਲਿਆ ਕਰੋ। ਨਹੀਂ ਤਾਂ ਅਰੰਡੀ ਦਾ ਤੇਲ 2-3 ਚਮਚੇ ਤੁਸੀਂ ਦੁੱਧ ਮਾ ਘੋਲ ਕੇ ਉਹ ਪੀ ਸਕਦੇ ਹੈਗੇ। ਸਵੇਰ ਨੂੰ ਜਦ ਉੱਠਦੇ ਆ ਸਵੇਰ ਨੂੰ ਖਾਲੀ ਪੇਟ ਉਹਨੇ ਘਰ ਔਰੰਜਾਂ ਦਾ ਜੂਸ ਕੱਢ ਕੇ ਉਹਦੇ ਵਿੱਚ ਮੈਂ ਕਾਲਾ ਨੂਨ ਕਾਲੀ ਮਿਰਚ ਪਾ ਕੇ ਉਹ ਤੁਸੀਂ ਪੀ ਲਿਆ ਕਰੋ। ਇਹਦੇ ਨਾਲ ਵੀ ਇੱਕ ਤਰੀ ਕਬਜ਼ ਦੂਰ ਹੋ ਜੂਗੀ। ਜੇ ਬਾਹਲੀ ਕਬਜ਼ ਰਹਿੰਦੀ ਹੈ ਤਾਂ ਤੁਸੀਂ ਮੂੰਗਫਲੀ ਦਾ ਤੇਲ ਜਿਹੜਾ ਹੁੰਦਾ ਮੂੰਗਫਲੀ ਦਾ ਆਇਲ ਉਹ ਤੁਸੀਂ 2-3 ਚਮਚੇ ਉਹ ਆਪਣੇ ਪੀ ਸਕਦੇ ਹੈਗੇ। ਫਿਰ ਇਹਦੇ ਵਿੱਚ ਤੁਸੀਂ ਖਾਣੇ ਨੂੰ ਜਿਹੜੇ ਹੁੰਦੇ ਪੱਤ ਗੋਭੀ ਦਾ ਜੂਸ ਕੱਢ ਕੇ ਪੀ ਲਓ। ਗੋਭੀ ਦੀ ਸਬਜ਼ੀ ਜ਼ਿਆਦਾ ਖਾਓ ਬਣਾ ਕੇ, ਇਹ ਵੀ ਆਪਣੇ ਕਬਜ਼ੀ ਦੂਰ ਕਰ ਦਿੰਦੀ ਜੀ। ਫਿਰ ਖਰਬੂਜਾ ਤੁਸੀਂ ਰੋਜ਼ ਖਾਓ। ਫਿਰ ਖਿਚੜੀ ਬਣਾ ਕੇ ਰੋਜ਼ ਖਾਓ। ਤੁਸੀਂ ਲੱਸੀ ਦੇ ਵਿੱਚੋਂ ਥੋੜ੍ਹੀ ਹਿੰਗ ਪਾਓ ਤੇ ਅੰਗੂਰ ਜ਼ਿਆਦਾ ਖਾਓ। ਇਹ ਸਾਰੇ ਕਬਜ਼ੀ ਨੂੰ ਦੂਰ ਕਰਨ ਵਾਲੀਆਂ ਚੀਜ਼ਾਂ ਹੈਗੀਆਂ। ਫਿਰ ਤ੍ਰਿਫਲਾ ਪਾਊਡਰ ਤੁਸੀਂ ਲੈ ਸਕਦੇ ਹੈਗੇ 2 ਚਮਚੇ ਰਾਤ ਨੂੰ ਪਾਣੀ ਵਿੱਚ ਭਿਓ ਕੇ ਰੱਖਦੇ ਸਵੇਰ ਨੂੰ ਤੁਸੀਂ ਖਾ ਲਿਆ ਕਰੋ। ਫਿਰ ਗੁਲਕੰਦ ਖਾ ਸਕਦੇ ਹੈਗੇ। ਇਹ ਸਾਰੀਆਂ ਚੀਜ਼ਾਂ ਆਪਣੇ ਕਬਜ਼ ਵਾਸਤੇ ਹੈਗੇ ਜੀ। ਫਿਰ ਪੀਚਸਾਂ ਖਾ ਸਕਦੇ ਹੈਗੇ, ਆਲੂ ਬੁਖਾਰਾ, ਅੰਬ ਅੱਜ ਕੱਲ੍ਹ ਮੌਸਮ ਹੈਗੀ, ਅੰਬ ਰੱਜ ਕੇ ਖਾਓ ਤੁਸੀਂ। ਇਹ ਸਾਰੇ ਕਬਜ਼ੀ ਦੂਰ ਕਰਨ ਵਾਲੀਆਂ ਚੀਜ਼ਾਂ ਹੈਗੀਆਂ ਜੀ। ਅੱਗੇ ਚੱਲਦੇ ਹਾਂ ਆਪਾਂ। ਨਹੀਂ ਤਾਂ ਫਿਰ ਸੌਂਫ 50 ਗ੍ਰਾਮ ਲੈ ਲਓ, ਸਨਾ ਦੇ ਪੱਤੇ ਲੈ ਲਓ 50 ਗ੍ਰਾਮ, ਇਹ ਮਿਕਸ ਕਰਕੇ ਤੁਸੀਂ ਅੱਧਾ ਚਮਚਾ ਕੋਸੇ ਦੁੱਧ ਨਾਲ ਲੈ ਲਿਆ ਕਰੋ। ਇਹ ਵੀ ਕਬਜ਼ ਵਾਸਤੇ ਹੈਗੀ। ਨਹੀਂ ਤਾਂ ਜੰਗ ਹਰੜਾਂ ਜਿਹੜੀਆਂ ਹੁੰਦੀਆਂ ਉਹ ਘੀ ਮਾ ਭੁੰਨ ਕੇ ਥੋੜ੍ਹੀਆਂ ਜਿਹੀਆਂ ਫੁੱਲ ਜੂਗੀਆਂ ਉਹਨਾਂ ਦਾ ਪਾਊਡਰ ਬਣਾ ਲਓ। 1 ਚਮਚਾ ਤੁਸੀਂ ਉਹ ਲੈ ਲਿਆ ਕਰੋ। ਥੋੜ੍ਹਾ ਵਿੱਚ ਮੈਂ ਕਾਲਾ ਨੂਨ ਪਾ ਲਿਆ 1 ਚੁਟਕੀ। ਇਹ ਉੱਪਰ ਲੈ ਕੇ ਕੋਸਾ ਦੁੱਧ ਪੀ ਲਿਆ ਕਰੋ ਤੁਸੀਂ। ਜਿਹੜੇ ਕਹਿੰਦੇ ਸੀਗੇ ਕਬਜ਼ ਵਾਸਤੇ ਪੁੱਛ ਰਹੇ ਸੀਗੇ, ਉਹ ਤਾਂ 10 ਮਨੱਕੇ ਤੁਸੀਂ ਦੁੱਧ ਮਾ ਬਾਲ ਕੇ ਪੀਣ ਲੱਗ ਜਾਓ। ਜੇ 7 ਇਸਬਗੋਲ ਹੁੰਦਾ ਉਹ 2 ਚਮਚੇ ਦੁੱਧ ਮਾ ਘੋਲ ਕੇ ਪੀ ਲਿਆ ਕਰੋ। ਨਹੀਂ ਤਾਂ ਅਰੰਡੀ ਦਾ ਤੇਲ 2-3 ਚਮਚੇ ਤੁਸੀਂ ਦੁੱਧ ਮਾ ਘੋਲ ਕੇ ਉਹ ਪੀ ਸਕਦੇ ਹੈਗੇ। ਸਵੇਰ ਨੂੰ ਜਦ ਉੱਠਦੇ ਆ ਸਵੇਰ ਨੂੰ ਖਾਲੀ ਪੇਟ ਉਹਨੇ ਘਰ ਔਰੰਜਾਂ ਦਾ ਜੂਸ ਕੱਢ ਕੇ ਉਹਦੇ ਵਿੱਚ ਮੈਂ ਕਾਲਾ ਨੂਨ ਕਾਲੀ ਮਿਰਚ ਪਾ ਕੇ ਉਹ ਤੁਸੀਂ ਪੀ ਲਿਆ ਕਰੋ। ਇਹਦੇ ਨਾਲ ਵੀ ਇੱਕ ਤਰੀ ਕਬਜ਼ ਦੂਰ ਹੋ ਜੂਗੀ। ਜੇ ਬਾਹਲੀ ਕਬਜ਼ ਰਹਿੰਦੀ ਹੈ ਤਾਂ ਤੁਸੀਂ ਮੂੰਗਫਲੀ ਦਾ ਤੇਲ ਜਿਹੜਾ ਹੁੰਦਾ ਮੂੰਗਫਲੀ ਦਾ ਆਇਲ ਉਹ ਤੁਸੀਂ 2-3 ਚਮਚੇ ਉਹ ਆਪਣੇ ਪੀ ਸਕਦੇ ਹੈਗੇ। ਫਿਰ ਇਹਦੇ ਵਿੱਚ ਤੁਸੀਂ ਖਾਣੇ ਨੂੰ ਜਿਹੜੇ ਹੁੰਦੇ ਪੱਤ ਗੋਭੀ ਦਾ ਜੂਸ ਕੱਢ ਕੇ ਪੀ ਲਓ। ਗੋਭੀ ਦੀ ਸਬਜ਼ੀ ਜ਼ਿਆਦਾ ਖਾਓ ਬਣਾ ਕੇ, ਇਹ ਵੀ ਆਪਣੇ ਕਬਜ਼ੀ ਦੂਰ ਕਰ ਦਿੰਦੀ ਜੀ। ਫਿਰ ਖਰਬੂਜਾ ਤੁਸੀਂ ਰੋਜ਼ ਖਾਓ। ਫਿਰ ਖਿਚੜੀ ਬਣਾ ਕੇ ਰੋਜ਼ ਖਾਓ। ਤੁਸੀਂ ਲੱਸੀ ਦੇ ਵਿੱਚੋਂ ਥੋੜ੍ਹੀ ਹਿੰਗ ਪਾਓ ਤੇ ਅੰਗੂਰ ਜ਼ਿਆਦਾ ਖਾਓ। ਇਹ ਸਾਰੇ ਕਬਜ਼ੀ ਨੂੰ ਦੂਰ ਕਰਨ ਵਾਲੀਆਂ ਚੀਜ਼ਾਂ ਹੈਗੀਆਂ। ਫਿਰ ਤ੍ਰਿਫਲਾ ਪਾਊਡਰ ਤੁਸੀਂ ਲੈ ਸਕਦੇ ਹੈਗੇ 2 ਚਮਚੇ ਰਾਤ ਨੂੰ ਪਾਣੀ ਵਿੱਚ ਭਿਓ ਕੇ ਰੱਖਦੇ ਸਵੇਰ ਨੂੰ ਤੁਸੀਂ ਖਾ ਲਿਆ ਕਰੋ। ਫਿਰ ਗੁਲਕੰਦ ਖਾ ਸਕਦੇ ਹੈਗੇ। ਇਹ ਸਾਰੀਆਂ ਚੀਜ਼ਾਂ ਆਪਣੇ ਕਬਜ਼ ਵਾਸਤੇ ਹੈਗੇ ਜੀ। ਫਿਰ ਪੀਚਸਾਂ ਖਾ ਸਕਦੇ ਹੈਗੇ, ਆਲੂ ਬੁਖਾਰਾ, ਅੰਬ ਅੱਜ ਕੱਲ੍ਹ ਮੌਸਮ ਹੈਗੀ, ਅੰਬ ਰੱਜ ਕੇ ਖਾਓ ਤੁਸੀਂ। ਇਹ ਸਾਰੇ ਕਬਜ਼ੀ ਦੂਰ ਕਰਨ ਵਾਲੀਆਂ ਚੀਜ਼ਾਂ ਹੈਗੀਆਂ ਜੀ। ਅੱਗੇ ਚੱਲਦੇ ਹਾਂ ਆਪਾਂ। ਨਹੀਂ ਤਾਂ ਫਿਰ ਸੌਂਫ 50 ਗ੍ਰਾਮ ਲੈ ਲਓ, ਸਨਾ ਦੇ ਪੱਤੇ ਲੈ ਲਓ 50 ਗ੍ਰਾਮ, ਇਹ ਮਿਕਸ ਕਰਕੇ ਤੁਸੀਂ ਅੱਧਾ ਚਮਚਾ ਕੋਸੇ ਦੁੱਧ ਨਾਲ ਲੈ ਲਿਆ ਕਰੋ। ਇਹ ਵੀ ਕਬਜ਼ ਵਾਸਤੇ ਹੈਗੀ। ਨਹੀਂ ਤਾਂ ਜੰਗ ਹਰੜਾਂ ਜਿਹੜੀਆਂ ਹੁੰਦੀਆਂ ਉਹ ਘੀ ਮਾ ਭੁੰਨ ਕੇ ਥੋੜ੍ਹੀਆਂ ਜਿਹੀਆਂ ਫੁੱਲ ਜੂਗੀਆਂ ਉਹਨਾਂ ਦਾ ਪਾਊਡਰ ਬਣਾ ਲਓ। 1 ਚਮਚਾ ਤੁਸੀਂ ਉਹ ਲੈ ਲਿਆ ਕਰੋ। ਥੋੜ੍ਹਾ ਵਿੱਚ ਮੈਂ ਕਾਲਾ ਨੂਨ ਪਾ ਲਿਆ 1 ਚੁਟਕੀ। ਇਹ ਉੱਪਰ ਲੈ ਕੇ ਕੋਸਾ ਦੁੱਧ ਪੀ ਲਿਆ ਕਰੋ ਤੁਸੀਂ।